ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ। ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ ਜੋ ਮੋਰਚਾ। FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ। ਤੇ ਕਿਸੇ ਨੌਜਵਾਨ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ। ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ। ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਲੱਗਦਾ ਵੀ ਪੁਲਿਸ ਨੇ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਉਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ FIR ਦੇ ਵਿੱਚ ਡੂੰਘਾਈ ਜਾਂਦੀ ਨਹੀਂ, ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ, ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟ ਮਾਰ ਤਾਂ ਉਹ ਵੀ ਹੋ ਗਈ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟ ਮਾਰ ਹੋ ਗਈ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿਹਨਾਂ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ,
ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ, ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ। ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ, ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਮੋਰਚੇ ਲੱਗ ਰਹੇ ਨੇ ਪੰਜਾਬ ਦੇ ਵਿੱਚ, ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜਦੋਂ ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜਾਵੇ ਤੇ ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ, ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ। ਅਜਿਹਾ ਕਿਉਂ ਆ ਫਿਰ? ਦੇਖੋ ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ, ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਕਿ ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ। ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ, ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ, ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਬਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ ਉਹ ਕਰ ਦਾਂਗੇ ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ। ਨਹੀਂ ਬਿਲਕੁਲ ਸਹੀ ਗੱਲ ਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ,
ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਬਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋ ਗਈ। ਉੱਥੇ ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ, ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ, ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ, ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ। ਤਾਂ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਸੋ
ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ FIR ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟਮਾਰ ਤਾਂ ਉਹ ਵੀ ਹੋ ਗਈ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋ ਗਈ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ, ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ। ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ। ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ
ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਹੈ, ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜੇ ਤੇ ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਚੁੱਕੀਆਂ ਗੱਲਾਂ ਨੇ ਅਫਸਰਾਂ ਦੀਆਂ ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂ ਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ, ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ। ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ, ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ, ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਤੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ। ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਹ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ। ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਮਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ, ਬਿਲਕੁਲ ਸਹੀ ਗੱਲ ਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਮਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋ ਗਈ। ਉੱਥੇ ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ।
ਤੇ ਬਾਕੀ ਜੋ ਮੋਰਚਾ ਹੈ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ ਹੈ ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ। ਕੋਈ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ ਤੇ ਕਿਸੇ ਨੌਜਵਾਨ ਦੇ, ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਧੜ ਜਿਹੜੇ ਪਰਚੇ ਨੇ, ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨ ਹੈ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੋ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ ਤੇ ਕਿਸੇ ਨੌਜਵਾਨ ਦੇ, ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਦੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ, ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ, ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਲੱਗਿਆ ਜੀ,
ਹਾਲਾਂਕਿ ਐਫਆਈਆਰ ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ ਐਫਆਈਆਰ ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ ਐਫਆਈਆਰ ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ ਐਫਆਈਆਰ ਨੂੰ ਜੇ ਆਮ ਬੰਦਾ ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟਮਾਰ ਤਾਂ ਉਹ ਵੀ ਹੋਗੀ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋਗੀ। ਤਾਂ ਅਜਿਹਾ ਕੁਝ ਐਫਆਈਆਰ ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ ਐਫਆਈਆਰ ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ ਐਫਆਈਆਰ ਦਰਜ ਹੋਈ ਆ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਉਹਨਾਂ ਨੂੰ ਜਾ ਕੇ ਇਸ ਐਫਆਈਆਰ ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ ਐਸਐਚਓ ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, ਡੀਡੀਆਰ ਕਿਹਨੇ ਦੇ ਨਾਂ ਦੀ ਪਾਈ ਹੈ। ਤਾਂ ਐਸਐਚਓ ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ ਐਸਐਚਓ ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ ਡੀਡੀਆਰ ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ। ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ ਐਫਆਈਆਰ ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ ਐਫਆਈਆਰ ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਐਫਆਈਆਰ ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ, ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ ਚੰਡੀਗੜ੍ਹ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜਾਵੇ ਤੇ ਕੋਲੇ ਬੀਐਸਐਫ ਵਾਲੇ ਖੜੇ ਹੋਣਗੇ ਤਾਂ ਬੀਐਸਐਫ ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ, ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ।
ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂ ਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ, ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ, ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ। ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ, ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ, ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ। ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ, ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ। ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ, ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ, ਦੇਖੋ, ਬਹਿਬਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ, ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ, ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ, ਬਿਲਕੁਲ ਸਹੀ ਗੱਲ ਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਮਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ, ਤਾਂ ਸੜਕ ਜਾਮ ਹੋ ਗਈ ਉੱਥੇ। ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਹੈ, ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ, ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ, ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ, ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ, ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ, ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ,
ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ ਤੇ ਕਿਸੇ ਨੌਜਵਾਨ ਦੇ, ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਧੜ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੋ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ, ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ, ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ ਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕਹਿੰਦੇ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟਮਾਰ ਤਾਂ ਉਹ ਵੀ ਹੋ ਗਈ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋ ਗਈ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ।
ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਆ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿਹਨਾਂ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ। ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ। ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ। ਦੇਖੋ ਕੀ ਸਬੂਤ ਆ, ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ। ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ। ਕੀ ਜਿਹੜਾ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਆ, ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜਾਵੇ, ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ। ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ, ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ। ਅਜਿਹਾ ਕਿਉਂ ਆ ਫਿਰ? ਦੇਖੋ ਜੋ ਪੰਜਾਬ ਦੀ ਹੱਦ ਹੈਗੀ ਆ, ਇੱਥੇ ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ। ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ। ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ। ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ।
ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ, ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ ਹੁਣ। ਨਹੀਂ ਦੇਖੋ, ਬਹਿਬਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ ਉਹ ਕਰ ਦਾਂਗੇ ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ, ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ ਬਿਲਕੁਲ ਸਹੀ ਗੱਲ ਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਬਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ, ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋ ਗਈ। ਉੱਥੇ ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ, ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ, ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ, ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ, ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ, ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਜੀ ਬਿਲਕੁਲ, ਤਾਂ ਕਿ ਨੇ ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ, ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ। ਤਾਂ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ, ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ, ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ।
FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ। ਤਾਂ ਅਸੀਂ ਨਹੀਂ ਚਾਹੁੰਦੇ ਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ। ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਦੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ। ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ। ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ? ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਉਹਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ। ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ। ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ। ਜ਼ਿਆਦਾ ਆਪਾਂ ਜੇ ਇਸ ਦੇ FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕਹਿੰਦੇ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ। ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟ ਮਾਰ ਤਾਂ ਉਹ ਵੀ ਹੋਗੀ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋਗੀ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ, ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ।
ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਹੈ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ, ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ, ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ ਚੰਡੀਗੜ੍ਹ ਪ੍ਰਸ਼ਾਸਨ ਆ ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜਦੋਂ ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜਾਵੇ ਤੇ ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਇਹ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ, ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ, ਜੋ ਪੰਜਾਬ ਦੀ ਹੱਦ ਹੈਗੀ ਹੈ ਇੱਥੇ ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ, ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ, ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ, ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ, ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਪੈਰਵਾਈ ਕਰਦੇ ਹੋ ਤੁਸੀਂ, ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ, ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ, ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਮਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ ਬਿਲਕੁਲ ਸਹੀ ਗੱਲ ਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਮਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ।
ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ ਉੱਥੇ, ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋਊਗੀ ਉੱਥੇ। ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਹੈ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ, ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ, ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ, ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ, ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ, ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ, ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ, ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਆ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ। ਤਾਂ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ, ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ, ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ। ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਇੱਕ ਸਾਜ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ, ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ, ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ, ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ। ਤਾਂ
ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਦਾ ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ ਕਿੰਨਾ ਕੁੱਟਿਆ ਮਾਰਿਆ ਹੈ, ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟ ਮਾਰ ਤਾਂ ਉਹ ਵੀ ਹੋ ਗਈ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋ ਗਈ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਹੈ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ, ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ, ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ ਚੰਡੀਗੜ੍ਹ ਪ੍ਰਸ਼ਾਸਨ ਆ ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ
ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜੇ ਤੇ ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ, ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ। ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ, ਜੋ ਕਿਸਾਨੀ ਅੰਦੋਲਨ ਆ ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ। ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ, ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਬਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ ਉਹ ਕਰ ਦਾਂਗੇ, ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ ਬਿਲਕੁਲ ਸਹੀ ਗੱਲ ਆ, ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ। ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਮਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋ ਗਈ। ਉੱਥੇ ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਤੇ ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰ, ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ,
ਤੇ ਉਸ ਤੋਂ ਬਾਅਦ ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵੀ ਜ਼ਰੂਰੀ ਸੀ ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਧੜ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ ਤਾਂ ਉੱਥੇ ਵੀ ਅਮਾਨਤ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਾਰਾਵਾਂ ਕਾਫੀ ਸੰਗੀਨ ਲੱਗ ਗਈਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ, ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ। ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ, ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ ਡੀਲ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵੀ ਕਰਾਂਗੇ, ਤੇ ਕਿਸੇ ਨੌਜਵਾਨ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ, ਤਾਂ ਸਾਡੇ ਨਾਲ ਅਮਾਨਤ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ, ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨਤ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰਾਵਾਂ ਕਾਫੀ ਸੰਗੀਨ ਲੱਗ ਗਈਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ, ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਉਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ, ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ। ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ, ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ।
ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ। ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਕਹਿੰਦੇ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕਹਿੰਦੇ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ 323 ਵੀ। ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ ਕੁੱਟ ਮਾਰ ਤਾਂ ਉਹ ਵੀ ਹੋਗੀ, ਤੇ ਕਿਸੇ ਤੇ ਆਪਾਂ ਬੜਾ ਵੱਡਾ ਹੋਰ ਹਮਲਾ ਕਰ ਦਈਏ ਉਹ ਵੀ ਕੁੱਟਮਾਰ ਹੋਗੀ। ਤਾਂ ਅਜਿਹਾ ਕੁਝ FIR ਵਿੱਚ ਮੈਂਸ਼ਨ ਹੀ ਹੈ ਨਹੀਂਗਾ ਜੀ। ਤੇ ਬਾਕੀ ਜੋ ਗੱਲ ਰਹੀ FIR ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ। ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ। ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਹੈ। ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ। ਦੇਖੋ ਕੀ ਸਬੂਤ ਆ, ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ। ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ। ਕੀ ਜਿਹੜਾ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਆ, ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ, ਦੇਖੋ ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਲੱਗ ਜਿਹਦੇ ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ। ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ, ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ। ਅਜਿਹਾ ਕਿਉਂ ਆ ਫਿਰ? ਦੇਖੋ ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ। ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ। ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ। ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ
ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਜੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਮਹੰਤਾਂ ਨੂੰ ਖਦੇੜ ਦਿੰਦੇ, ਪਰ ਸਿੱਖਾਂ ਨੇ ਕਿਹਾ ਨਹੀਂ, ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਨਾ। ਕੰਧ ਦਾ ਮੋਰਚਾ ਲਾਇਆ ਸੀ 1925 ਦੇ ਵਿੱਚ, ਰਕਾਬਗੰਜ ਗੁਰਦੁਆਰਾ ਸਾਹਿਬ ਦੀ ਕੰਧ ਸੀ, ਉਹ ਬੜਾ ਸ਼ਾਂਤੀ ਨਾਲ ਲੱਗਿਆ। ਕਿਸਾਨੀ ਅੰਦੋਲਨ ਬੜਾ ਸ਼ਾਂਤ ਸੀ ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ। ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ, ਦੇਖੋ ਬਹਿਮਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ, ਬਿਲਕੁਲ ਸਹੀ ਗੱਲ ਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਮਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ, ਤਾਂ ਸੜਕ ਜਾਮ। ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ, ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ FIR ਜਾਂ ਇਸ ਧਾਰਾਵਾਂ ਨੂੰ ਲੈ ਕੇ ਹੋਈ ਆ? ਨਹੀਂ, ਦੇਖੋ ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ, ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ, ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ, ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ, ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ। ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ, ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ, ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਆ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ। ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀ। ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ। ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ ਤੇ ਕਿਸੇ ਨੌਜਵਾਨ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ ਲੀਗਲ ਤੌਰ ਤੇ FIR ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ। ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਾਰਾਵਾਂ ਕਾਫੀ ਸੰਗੀਨ ਲੱਗੀਆਂ ਨੇ ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ। ਕੀ ਕਹੋਗੇ ਹੁਣ ਇਹਨਾਂ ਧਾਰਾਵਾਂ ਬਾਰੇ, ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ ਤਾਂ। ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ FIR ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ FIR ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ। ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ FIR ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆਪਾਂ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਸ, ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ FIR ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕਹਿੰਦੇ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ ਕਿੰਨਾ ਕੁੱਟਿਆ ਮਾਰਿਆ ਹੈ। ਉਸ ਤੇ 323 ਵੀ ਜੇ ਆਪਾਂ ਕਿਸੇ ਨੂੰ ਇੰਨਾ ਵੀ ਕਰ ਦਈਏ। ਬੱਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ FIR ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ ਦੀ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ
ਜੋ ਇਹ ਸੰਵਿਧਾਨ ਹੈ ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ। ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ। ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ, ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ FIR ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ FIR ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ FIR ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ ਚੰਡੀਗੜ੍ਹ ਪ੍ਰਸ਼ਾਸਨ ਹੈ ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ। ਨਹੀਂ ਦੇਖੋ, ਜਦੋਂ ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ ਹੈ, ਤੇ ਜੋ ਪੰਜਾਬ ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ, ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ, ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਵੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਤੇ ਸਿੱਖ ਚਾਹੁੰਦੇ ਤਾਂ ਜੋ ਅਟੈਕ ਕਰਕੇ ਗੁਰੂ ਘਰ ਤੇ ਜਦੋਂ ਮਰਜ਼ੀ ਉੱਥੇ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ। ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਮਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ ਉਹ ਕਰ ਦਾਂਗੇ ਹੈ ਨਾ, ਜੇ ਇੰਨੀ ਛੇਤੀ ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ। ਨੇ ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ।
ਨਹੀਂ ਬਿਲਕੁਲ ਸਹੀ ਗੱਲ ਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ ਵਹੀਰ ਦੇ ਸ਼ੁਰੂ ਕਰਨਾ ਜ਼ਰੂਰੀ ਸੀ ਜਾਂ ਫਿਰ ਬਹਿਮਲ ਕਲਾਂ ਦਾ ਇਨਸਾਫ ਲੈਣਾ ਜ਼ਰੂਰੀ ਸੀ? ਨਹੀਂ, ਬਹਿਬਲ ਕਲਾਂ ਦਾ ਇਨਸਾਫ ਲੈਣਾ ਬੜਾ ਜ਼ਿਆਦਾ ਜ਼ਰੂਰੀ ਹੈਗਾ। ਤੇ ਉੱਥੇ ਜਿਵੇਂ ਕੌਮ ਨੇ ਫਿਰ ਉੱਥੇ ਜਦੋਂ ਇਕੱਤਰਤਾ ਹੁੰਦੀ ਹੈ ਸੰਗਤ ਦੀ, ਜਿਵੇਂ ਕੌਮ ਡਿਸਾਈਡ ਕਰ ਦਿੰਦੀ ਆ, ਉੱਥੇ ਜਿਵੇਂ ਕੌਮ ਨੇ ਕਹਿਤਾ ਵੀ ਸੜਕ ਜਾਮ ਕਰ ਦਿਓ ਤਾਂ ਸੜਕ ਜਾਮ ਹੋ ਗਈ। ਉੱਥੇ ਜੇ ਕੌਮ ਆਖੇਗੀ ਵੀ ਸਰਬੱਤ ਖਾਲਸਾ ਕਰ ਦਿਓ, ਇਨਸਾਫ ਨਹੀਂ ਮਿਲਦਾ। ਪਰ ਹਾਲਾਂਕਿ ਜੋ ਸਰਕਾਰ ਨੇ, ਜੋ ਮੁੱਖ ਮੰਤਰੀ ਨੇ ਬਿਆਨ ਵੀ ਦਿੱਤਾ, ਟਵੀਟ ਵੀ ਕੀਤੀ ਤੇ ਅਖਬਾਰ 'ਚ ਵੀ ਬਿਆਨ ਦਿੱਤਾ, ਤੇ ਉੱਥੇ ਜੋ ਮੰਤਰੀ ਵੀ ਆਏ ਸੀ, ਵੈਸੇ ਹਰੇਕ ਤਰੀਕ ਤੇ ਉੱਥੇ ਮੰਤਰੀ ਆਉਂਦੇ ਹੁੰਦੇ ਆ ਸਰਕਾਰ ਦੇ, ਉਹਨਾਂ ਨੇ ਆਖਿਆ ਵੀ 28 ਤਰੀਕ ਦੇ ਦਿਓ, ਅਸੀਂ ਜੋ ਪੂਰਨ ਇਨਸਾਫ ਹੈ, ਜਿਹੜੇ ਬੰਦੇ ਹਾਲੇ ਤੱਕ ਨਹੀਂ ਨਾਮਜ਼ਦ ਹੋਏ, ਜਿੱਥੇ ਤੱਕ ਲਾਈਨ ਆਫ ਕਮਾਂਡ ਜਾਂਦੀ ਹੈ ਸੈਣੀ ਤੋਂ ਗਾਂ ਸੁਖਬੀਰ ਬਾਦਲ ਤੱਕ ਜਾਂਦੀ ਹੈ, ਹੋਮ ਮਿਨਿਸਟਰ ਸੀ ਉਦੋਂ ਗਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਜਾਂਦੀ ਹੈ, ਤਾਂ ਪੂਰਨ ਤੌਰ ਤੇ ਇਨਸਾਫ ਹੋਏਗਾ। ਤੇ ਬਾਕੀ ਜੋ ਮੋਰਚਾ ਸ਼ਾਂਤੀ ਨਾਲ ਕੌਮ ਦੇ ਸਹਿਯੋਗ ਨਾਲ ਉਹ ਚੱਲ ਰਿਹਾ ਤੇ ਹਲੇ ਤੱਕ ਵੀ ਚੜ੍ਹਦੀ ਕਲਾ 'ਚ ਹੈ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਗੇ ਵੀ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਤੁਸੀਂ ਇਧਰਲੇ ਪਾਸੇ ਆਏ ਹੋ, ਇਸ ਲੀਗਲ ਤੌਰ ਤੇ ਇਹਦੀ ਪੈਰਵਾਈ ਕਰਨ ਦੇ ਲਈ ਤੁਸੀਂ ਤਿਆਰ ਹੋਏ ਹੋ, ਤਾਂ ਇਸ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਏਗਾ? ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਹੋਈ ਆ ਅੱਜ ਪ੍ਰਸ਼ਾਸਨ ਨਾਲ, ਜਾਂ ਕਿੰਨੀ ਕੁ ਗੱਲਬਾਤ ਆ ਜਿਹੜੀ ਤੁਹਾਡੀ ਇਸ ਯਾਰ ਜਾਂ ਇਸ ਧਰਾਵਾਂ ਨੂੰ ਲੈ ਕੇ ਹੋਈ ਆ? ਨਹੀਂ ਦੇਖੋ, ਮੈਂ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇੱਥੇ ਪ੍ਰੈਕਟਿਸ ਕਰਦਾ ਤੇ ਜੋ ਮੈਨੂੰ ਨਿਯੁਕਤ ਕੀਤਾ ਗਿਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜੋ ਲੀਗਲ ਐਡਵਾਈਜ਼ਰ, ਤੇ ਉਸ ਤੋਂ ਬਾਅਦ 'ਚੋਂ ਜਦੋਂ ਮੈਨੂੰ ਜਥੇਬੰਦੀ ਨੇ ਇੱਥੇ ਸੱਦਿਆ ਵੀ ਬੜੇ ਨੌਜਵਾਨਾਂ ਦੇ ਉੱਪਰ ਇੱਥੇ ਪਰਚੇ ਪੈ ਰਹੇ ਨੇ ਤੇ ਆਪਾਂ ਜੋ ਜਥੇਬੰਦੀ ਵੱਲੋਂ ਆਪਾਂ ਜਥੇਬੰਦੀ ਨੇ ਪੈਰਵੀ ਕਰਨੀ ਹੈ, ਤੇ ਉਦੋਂ ਫਿਰ ਮੈਂ ਇੱਥੇ ਸੋਚਿਆ ਵੀ ਨੌਜਵਾਨ ਜਿਨ੍ਹਾਂ ਦੇ ਕੋਈ ਡਰ ਹੈਗਾ ਮਨ 'ਚ, ਹਾਲਾਂਕਿ ਉਹ ਗੁਨਾਹਗਾਰ ਤਾਂ ਹੈ ਨਹੀਂ ਕਿ ਕਿਸੇ ਚੀਜ਼ ਦੇ, ਤਾਂ ਕੋਈ ਗੱਲਬਾਤ ਕਰਕੇ ਉਹਨਾਂ ਦੇ ਨਾਲ, ਤੇ ਇਸ ਤੋਂ ਬਾਅਦ ਫਿਰ ਅੱਗੇ ਜੋ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ, ਦੇਖੋ ਜੋ ਪੁਲਿਸ ਨੂੰ ਪਤਾ ਹੈ ਜੋ ਗੁਨਾਹ ਸਾਰਾ ਪੁਲਿਸ ਦਾ, ਪੁਲਿਸ ਨੇ ਪਹਿਲਾਂ ਅਤਿਆਚਾਰ ਕੀਤਾ, ਉੱਥੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਲਾਠੀ ਚਾਰਜ ਕੀਤਾ, ਬੀਬੀਆਂ ਨੂੰ ਉੱਥੇ ਬੇਇੱਜ਼ਤ ਕੀਤਾ ਉਹਨਾਂ ਨੇ, ਤਾਂ ਪੁਲਿਸ ਦੀ ਗਲਤੀ ਹੈ। ਪਰ ਫਿਰ ਵੀ ਜੋ ਉਹ ਸਿੱਖ ਕੌਮ ਦੀ ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਵੀ ਕਿਸੇ ਨੌਜਵਾਨ ਤੇ ਕੋਈ ਆਚ ਨਾ ਆਵੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਸਨ। ਤਾਂ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਰੂਬਰੂ ਰੱਖੀ ਆ, ਤਾਂ ਇਹ ਗੱਲਬਾਤ ਵਾਕਈ ਜ਼ਰੂਰੀ ਸੀ, ਕਿਉਂਕਿ FIR ਆ ਜਿਹੜੀਆਂ ਕਿ ਉਹ ਦਰਜ ਕੀਤੀਆਂ ਗਈਆਂ ਨੇ, ਧੜਾ ਜਿਹੜੇ ਪਰਚੇ ਆ ਉਹ ਦਰਜ ਕੀਤੇ ਗਏ ਨੇ। ਬੇਸ਼ੱਕ ਉਹ ਕਿਸਾਨ ਅੰਦੋਲਨ ਦੀ ਗੱਲ ਹੋਵੇ ਤਾਂ ਉੱਥੇ ਵੀ ਅਮਾਨ ਸਿੰਘ ਖਾਰਾ ਹੋਰਾਂ ਦੇ ਵੱਲੋਂ ਆਪਣੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ, ਤੇ ਇੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣ ਦੇ ਲਈ ਆ ਗਏ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ, ਤੁਹਾਡੇ ਹੱਥ ਦੇ ਵਿੱਚ ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਕੋਰਟ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਤੁਹਾਡਾ, ਤਾਂ ਵੀ ਜੇ ਆਪਾਂ FIR ਦੀ ਪੜਚੋਲ ਕਰੀ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ, ਜਿਹਦੇ ਲਈ ਬੰਦੂਕਾਂ ਦਾ ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ, ਪਰ ਸਰਕਾਰ ਨੇ FIR ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ, ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ। ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ, FIR ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ FIR ਦਰਜ ਹੋਈ ਹੈ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ, ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ, ਉਸਨੇ ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ। ਇੱਕ ਸਾਈਕੀ ਤੇ ਅਟੈਕ ਕਰਨ ਦੇ ਲਈ ਨੌਜਵਾਨਾਂ ਨੂੰ ਇਹਨਾਂ ਝੂਠੇ ਕੇਸਾਂ ਵਿੱਚ ਫਸਾਉਣ ਦੇ ਹੀਲੇ ਕਰ ਰਹੇ ਨੇ, ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਨੌਜਵਾਨ ਕੋਈ ਝੂਠਾ ਕੇਸ ਪਾਇਆ ਜਾਵੇ, ਤਾਂ ਉਸ ਦੇ ਲਈ ਇਹਨਾਂ ਦੀ ਪੂਰੀ ਐਂਡ ਤੱਕ ਪੁਰਜ਼ੋਰ ਇਹਨਾਂ ਦੀ ਪੈਰਵਾਈ ਕਰਾਂਗੇ, ਤੇ ਕਿਸੇ ਨੌਜਵਾਨ ਦੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੌਜਵਾਨ ਦੇ ਕੋਈ ਆਚ ਨਾ ਆਵੇ। ਸੋ ਅਸੀਂ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ, ਤਾਂ ਸਾਡੇ ਨਾਲ ਅਮਾਨ ਸਿੰਘ ਖਾਰਾ ਜੀ ਮੌਜੂਦ ਨੇ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੀ ਪਿਛਲੇ ਦਿਨੀ
ਲੀਗਲ ਤੌਰ ਤੇ ਐਫ ਆਈ ਆਰ ਜਿਹੜੀਆਂ ਕਿ ਦਰਜ ਕੀਤੀਆਂ ਗਈਆਂ ਨੇ ਤਾਂ ਲੀਗਲ ਤੌਰ ਤੇ ਕਾਨੂੰਨੀ ਲੜਾਈ ਹੈ ਜਿਹੜੀ ਉਹ ਅਮਾਨ ਸਿੰਘ ਖਾਰਾ ਜੀ ਲੜ ਰਹੇ ਨੇ। ਤਾਂ ਅਸੀਂ ਉਹਨਾਂ ਦਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਾਵਾਂ ਕਾਫੀ ਸੰਗੀਨ ਲੱਗੀਆਂ ਨੇ ਤੁਹਾਡੇ ਹੱਥ ਦੇ ਵਿੱਚ, ਕਾਫੀ ਮੋਟੀ ਫਾਈਲ ਆ, ਕੀ ਕਹੋਗੇ ਹੁਣ ਇਹਨਾਂ ਧਰਾਵਾਂ ਬਾਰੇ? ਕਿਉਂਕਿ ਤੁਸੀਂ ਤਾਂ ਨਹੀਂ ਇਹ ਭਾਜੀ ਤੁਸੀਂ ਦੇਖੋ ਵੀ ਜੇ ਆਪਾਂ ਐਫ ਆਈ ਆਰ ਦੀ ਪੜਚੋਲ ਕਰੀਏ ਤਾਂ ਜੋ ਪਹਿਲੇ ਪੰਨੇ ਤੇ ਹੀ ਕੁਝ ਇਹਦੀਆਂ 17 ਧਾਰਾਵਾਂ ਲੱਗੀਆਂ ਨੇ ਜੀ, 12-13 ਇੰਡੀਅਨ ਪੀਨਲ ਕੋਡ ਦੀਆਂ। ਹਾਲਾਂਕਿ ਦੇਖੋ ਐਫ ਆਈ ਆਰ ਦੇ ਵਿੱਚ ਕਿਤੇ ਵੀ ਕੋਈ ਫਾਇਰ ਆਰਮ ਦਾ, ਬੰਦੂਕ ਦਾ ਕੋਈ ਜ਼ਿਕਰ ਨਹੀਂ ਆਇਆ, ਪਰ ਫਿਰ ਵੀ ਜੋ ਆਰਮਸ ਐਕਟ ਦੇ ਅਧੀਨ 3 ਧਾਰਾਵਾਂ ਜਿਹਦੇ ਲਈ ਬੰਦੂਕਾਂ ਦਾ, ਪਿਸਤੌਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਥੋਂ ਪਤਾ ਲੱਗਦਾ ਹੈ ਵੀ ਪੁਲਿਸ ਨੇ ਕਿੰਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਬਾਕੀ ਜੋ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਲੱਗਿਆ ਜੀ, ਹਾਲਾਂਕਿ ਐਫ ਆਈ ਆਰ ਦੱਸਿਆ ਕਿਤੇ ਵੀ ਨਹੀਂ ਗਿਆ ਵੀ ਕਿਹੜੇ ਪਬਲਿਕ ਪ੍ਰਾਪਰਟੀ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਹੋਇਆ। ਤੇ ਜੋ ਇਹ ਪੈਰਵਾਈ ਆ, ਮੈਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਉਸ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਤਾਂ ਇਹ ਸਮੁੱਚੀ ਜੋ ਜਥੇਬੰਦੀ ਵੱਲੋਂ ਇਸ ਕੇਸ ਦੀ ਪੈਰਵਾਈ ਕਰ ਰਹੇ ਹਾਂ ਆਪਾਂ ਜੀ। ਤੇ ਇਸ ਦੇ ਵਿੱਚ ਦੇਖਿਆ ਜਾਵੇ ਕੁਝ ਕੁ ਕਾਮਰੇਡ ਇੱਥੇ ਆਂਦੇ ਸੀ ਵੀ ਇਹ ਖਾਲਿਸਤਾਨੀਆਂ ਦਾ ਮੋਰਚਾ ਹੈ ਨਹੀਂਗਾ, ਖਾਲਿਸਤਾਨ ਕੋਈ ਡਿਮਾਂਡ ਨਹੀਂ, ਪਰ ਸਰਕਾਰ ਨੇ ਐਫ ਆਈ ਆਰ ਦੇ ਵਿੱਚ ਹੀ ਲਿਖਤਾ ਵੀ ਇਹ ਜੋ ਮੋਰਚਾ ਹੈ 12 ਪ੍ਰੋ ਖਾਲਿਸਤਾਨੀਆਂ ਜਥੇਬੰਦੀਆਂ ਵੱਲੋਂ ਲਾਇਆ ਗਿਆ। ਤਾਂ ਤੁਸੀਂ ਦੇਖ ਲਓ ਕਾਮਰੇਡ ਜਿੰਨਾ ਮਰਜ਼ੀ ਪਿੱਟ ਸਿਆਪਾ ਕਰ ਲੈਣ ਵੀ ਕੋਈ ਅਜਿਹਾ ਹੈ ਨਹੀਂਗਾ, ਜੋ ਸਰਕਾਰ ਹੀ ਮੰਨੀ ਜਾਂਦੀ ਹੈ ਵੀ ਖਾਲਿਸਤਾਨੀਆਂ ਦਾ ਮੋਰਚਾ। ਤਾਂ ਇੱਥੇ ਵੈਸੇ ਦੇਖਣ ਵਾਲੀ ਗੱਲ ਹੈ। ਤੇ ਬਾਕੀ ਜ਼ਿਆਦਾ ਆਪਾਂ ਜੇ ਇਸ ਦੇ ਐਫ ਆਈ ਆਰ ਦੇ ਵਿੱਚ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਸਰਾਸਰ ਪਤਾ ਲੱਗਦਾ ਵੀ ਜੋ ਇਸ ਦੇ ਵਿੱਚ ਸਰਕਾਰ ਨੇ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ। ਜੋ ਜੁਰਮ ਐਫ ਆਈ ਆਰ ਨੂੰ ਜੇ ਆਮ ਬੰਦਾ, ਕੋਈ ਛੋਟਾ ਬੱਚਾ ਵੀ ਪੜ੍ਹ ਲੇ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਅਜਿਹੀ ਕੋਈ ਗੱਲ ਬਣਦੀ ਨਹੀਂ ਜਿੰਨੀਆਂ ਉਹ ਧਾਰਾਵਾਂ ਵੱਡੀਆਂ ਲਾਈ ਜਾਂਦੇ ਨੇ। ਕੋਈ ਉਹਨਾਂ ਨੇ ਸੱਟ ਫੇਟ ਦਾ ਜ਼ਿਕਰ ਨਹੀਂ ਕੀਤਾ, ਪੁਲਿਸ ਨੂੰ ਵੱਜੀ ਕੀ ਹੈ ਤੇ ਲਾਈ 307 ਜਾਂਦੇ ਨੇ ਉੱਥੇ। ਉਹ ਕਹਿੰਦੇ ਕਿ ਸਾਡੀਆਂ ਗੱਡੀਆਂ ਭੰਨਦੀਆਂ, ਸਾਡੇ ਨੌਜਵਾਨਾਂ ਨੂੰ ਕੁੱਟਿਆ ਗਿਆ, ਸਾਡੇ ਨੌਜਵਾਨਾਂ ਨੂੰ ਮਾਰਿਆ ਗਿਆ। ਨਹੀਂ, ਕੁੱਟ ਮਾਰ ਦਾ ਅੱਗੇ ਜ਼ਿਕਰ ਨਹੀਂ ਨਾ, ਕਿੰਨਾ ਕੁੱਟਿਆ ਮਾਰਿਆ ਹੈ ਉਸ ਤੇ। ਬਾਕੀ ਜੋ ਗੱਲ ਰਹੀ ਐਫ ਆਈ ਆਰ ਦੀ, ਜੋ ਉੱਥੇ ਜੋ ਮੋਰਚੇ ਨੂੰ ਚਲਾਉਣ ਵਾਲੇ ਨੇ ਬਾਪੂ ਗੁਰਚਰਨ ਸਿੰਘ ਜੀ, ਉਹਨਾਂ ਦੇ ਬਾਈ ਨੇਮ ਇਹ ਐਫ ਆਈ ਆਰ ਦਰਜ ਹੋਈ ਆ। ਹਾਲਾਂਕਿ ਉਹ ਬਾਪੂ ਜੀ ਉੱਥੇ ਮੌਕੇ ਤੇ ਵੀ ਹੈ ਨਹੀਂ ਸੀ। ਉਹਨਾਂ ਨੂੰ ਜਾਣ ਬੁੱਝ ਕੇ ਇਸ ਐਫ ਆਈ ਆਰ ਦੇ ਵਿੱਚ ਜੋ ਇਸ ਮੋਰਚੇ ਨੂੰ ਮੈਂ ਕਹੂੰਗਾ ਸੈਬੋਟਾਜ ਕਰਨ ਦੇ ਲਈ, ਦਬਾਉਣ ਦੇ ਲਈ ਅਜਿਹੀਆਂ ਜੋ ਕੋਝੀਆਂ ਚਾਲਾਂ ਨੇ ਉਹ ਪੁਲਿਸ ਚੱਲ ਰਹੀ ਹੈ। ਤੇ ਇੱਕ ਹੋਰ ਤੁਹਾਨੂੰ ਮੈਂ ਜ਼ਰੂਰੀ ਗੱਲ ਦੱਸਣਾ ਚਾਹੂੰਗਾ ਵੀ ਜਦੋਂ ਮੈਂ ਅੱਜ ਸੈਕਟਰ 36 ਦੇ SHO ਨੂੰ ਫੋਨ ਲਾਇਆ ਵੀ ਤੁਸੀਂ ਜੋ ਨੌਜਵਾਨਾਂ ਨੂੰ ਡਰਾਉਣ ਦੀ ਖਾਤਰ, ਧਮਕਾਉਣ ਦੀ ਖਾਤਰ ਜੋ ਤੁਸੀਂ ਉਹਨਾਂ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ, ਇਹ ਸਾਡਾ ਲੀਗਲ ਰਾਈਟ ਹੈ, ਤੁਹਾਨੂੰ ਦੱਸੋ ਤੁਸੀਂ ਕਿੰਨਾ ਨੌਜਵਾਨਾਂ ਨੂੰ ਨਾਮਜ਼ਦ ਕੀਤਾ, DDR ਕਿੰਨੇ ਦੇ ਨਾਂ ਦੀ ਪਾਈ ਹੈ। ਤਾਂ SHO ਨੇ ਜੋ ਗੱਲ ਨੂੰ ਰਫਾ ਦਫਾ ਕਰ ਦਿੱਤਾ। ਅੱਗੋਂ ਆਖਿਆ ਵੀ ਇਹ ਤਾਂ ਆਪਰੇਸ਼ਨ ਸੈੱਲ ਕੋਲੇ ਫਾਈਲ ਗਈ ਹੈ। ਤੇ ਹਾਲਾਂਕਿ ਦੇਖੋ SHO ਹੋਵੇ ਤੇ ਉਹਨੂੰ ਪਤਾ ਨਾ ਹੋਵੇ ਕਿ ਥਾਣੇ 'ਚ DDR ਦੀ ਕੋਈ ਕਾਪੀ ਨਹੀਂ ਹੋਊਗੀ ਵੀ ਜੇ ਉਹਨੂੰ ਰੱਖੀ ਹੋਵੇ, ਤਾਂ ਉਹ ਸਿੱਖ ਕੌਮ ਨੂੰ ਆਪਦਾ ਲੀਗਲ ਪੱਖ ਜੋ ਇਹ ਸੰਵਿਧਾਨ ਹੈ, ਇਹ ਹੈ ਤਾਂ ਸਿੱਖਾਂ ਦੇ ਵਿਰੁੱਧ, ਪਰ ਜੋ ਉਸ 'ਚ ਕੋਈ ਹੀਲਾ ਦੱਸਿਆ ਹੋਇਆ ਤਾਂ ਉਹ ਚਾਹੁੰਦੇ ਨੇ ਵੀ ਸਿੱਖ ਉਹ ਵੀ ਕੋਈ ਹੀਲਾ ਨਾ ਵਰਤਣ। ਇੱਥੋਂ ਤੱਕ ਕਿ ਜੋ ਬਾਹਰ ਦੀ ਬਾਹਰ ਬੇਲਾਂ ਨੇ, ਜੋ ਐਂਟੀਸਪੇਟਰੀ ਬੇਲਾਂ ਨੇ, ਜੋ ਨੌਜਵਾਨ ਨੇ ਜਿਨ੍ਹਾਂ ਨੂੰ ਝੂਠੇ ਤਰੀਕੇ ਨਾਲ ਇਹ 'ਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਹ ਵੀ ਨਾ ਲਾ ਸਕਣ ਬੇਲਾਂ ਆਪਦੀਆਂ। ਇਸ ਤਰੀਕੇ ਨਾਲ ਜੋ ਇਹ ਚੰਡੀਗੜ੍ਹ ਪੁਲਿਸ ਹੈ ਨੌਜਵਾਨਾਂ ਨੂੰ ਹੈਂਡੀਕੈਪ ਕਰ ਦੇਣਾ ਚਾਹੁੰਦੀ ਹੈ ਜੀ। ਅਮਾਨ ਸਿੰਘ ਜੀ, ਜੇ ਅਸੀਂ ਗੱਲ ਕਰਦੇ ਹਾਂ ਇੱਥੇ, ਤੁਸੀਂ ਕਹਿੰਦੇ ਹੋ ਕਿ ਮੋਰਚੇ ਨੂੰ ਹੈਂਡੀਕੈਪਟ ਕਰ ਦੇਣਾ ਚਾਹੁੰਦੀ ਹੈਗੀ ਸਰਕਾਰ ਆ ਜਾਂ ਜਿਹੜਾ ਪ੍ਰਸ਼ਾਸਨ ਆ। ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਇਨਾਮ ਵੀ ਰੱਖੇ ਗਏ ਨੇ, ਕਹਿੰਦੇ ਕਿ 10-10 ਹਜ਼ਾਰ ਰੁਪਇਆ ਦੇਵਾਂਗੇ ਜਿਹੜਾ ਨਾਮ ਦੱਸੂਗਾ ਜਾਂ ਜਿਹੜਾ ਇਹਨਾਂ ਨੂੰ ਫੜਾਊਗਾ। ਬਿਲਕੁਲ ਸਹੀ ਗੱਲ ਆ, ਪੋਸਟਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ, ਮੈਂ ਵੀ ਦੇਖੀਆਂ ਨੇ। ਉਹਨਾਂ ਨੌਜਵਾਨਾਂ ਦੇ ਉੱਪਰ ਪੁਲਿਸ ਕੋਲੇ ਉਹਨਾਂ ਦੀ ਫੋਟੋਆਂ ਹੈਗੀਆਂ ਨੇ, ਦੇਖੋ ਕੀ ਸਬੂਤ ਆ। ਉੱਥੇ ਉਹ ਨੌਜਵਾਨ ਰਹੇ ਸੀ ਜਿਨ੍ਹਾਂ ਬਾਰੇ ਪੁਲਿਸ ਇਹ ਕਰ ਰਹੀ ਹੈ। ਮੇਰੇ ਹਿਸਾਬ ਨਾਲ ਤਾਂ ਜੋ ਚੰਡੀਗੜ੍ਹ ਪੁਲਿਸ ਹੈ ਸਿੱਧਾ ਹੋਮ ਮਿਨਿਸਟਰੀ ਅਮਿਤ ਸ਼ਾਹ ਦੇ ਅੰਡਰ ਹੈ। ਤਾਂ ਮੇਰੇ ਹਿਸਾਬ ਨਾਲ ਜਿਵੇਂ ਉਹਨਾਂ ਨੇ 200-300 ਬੰਦਾ ਅਣਪਛਾਤਾ ਰੱਖਿਆ ਐਫ ਆਈ ਆਰ ਦੇ ਵਿੱਚ, ਤਾਂ ਮੈਨੂੰ ਡਰ ਹੈ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਨੌਜਵਾਨ ਮੋਰਚੇ ਵਿੱਚ ਮੌਜੂਦ ਹੈਗਾ ਚਾਹੇ ਹੈ ਨਹੀਂਗਾ, ਉਸ ਨੂੰ ਧੱਕੇ ਦੇ ਨਾਲ ਪੰਜਾਬ 'ਚੋਂ ਜੋ ਵੀ ਕੌਮੀ ਘਰ ਦੀ ਗੱਲ ਕਰਦਾ ਆ ਰਿਹਾ, ਜੋ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਾ ਆ ਰਿਹਾ, ਉਸ ਨੂੰ ਜਾਣ ਬੁੱਝ ਕੇ ਜੋ ਮੇਰੇ ਹਿਸਾਬ ਨਾਲ ਨਾਮਜ਼ਦ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਵੇਗੀ ਇਸ ਐਫ ਆਈ ਆਰ ਦੇ ਵਿੱਚ। ਤੁਸੀਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਐਫ ਆਈ ਆਰ ਦੇ ਵਿੱਚ, ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਾਫੀ ਮੋਰਚੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਬਹਿਮਲ ਕਲਾਂ ਦਾ ਮੋਰਚਾ ਹੈਗਾ, ਕੀ ਜਿਹੜਾ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਹੈ, ਉਸ ਦੇ ਵੱਲੋਂ ਤਾਂ ਕਾਫੀ ਇਲਜ਼ਾਮ ਇਹ ਵੀ ਲਗਾਏ ਗਏ ਸੀ ਕਿ ਪੰਜਾਬ ਪੁਲਿਸ ਸਾਨੂੰ ਛੱਡ ਕੇ ਪਾਸੇ ਹੋ ਗਈ ਹੈ ਤੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ।
ਨਹੀਂ ਦੇਖੋ, ਜਦੋਂ ਜੋ ਚੰਡੀਗੜ੍ਹ ਹੈ ਉਹ ਇੱਕ ਯੂਨੀਅਨ ਟੈਰੀਟਰੀ ਹੈ, ਉਹ ਸੈਂਟਰ ਦੀ ਟੈਰੀਟਰੀ, ਤੇ ਜੋ ਪੰਜਾਬ ਪੁਲਿਸ ਆ ਉਹ ਸਟੇਟ ਸਰਕਾਰ ਥੱਲੇ ਆਉਂਦੀ ਹੈ। ਦੋਵਾਂ ਦਾ ਅਲੱਗ-ਅਲੱਗ ਫੰਕਸ਼ਨ ਹੈ। ਹੁਣ ਆਪਾਂ ਕੱਲ ਨੂੰ ਕਹੀਏ ਵੀ ਇੱਥੇ ਜੇ ਕਿਸੇ ਪੰਜਾਬ ਪੁਲਿਸ ਨੂੰ ਕੋਈ ਕੁੱਟਣ ਲੱਗ ਜਾਵੇ, ਕੋਲੇ BSF ਵਾਲੇ ਖੜੇ ਹੋਣਗੇ ਤਾਂ BSF ਵਾਲੇ ਬਚਾਉਣ ਥੋੜੀ ਆਉਣਗੇ ਉਹਨਾਂ ਨੂੰ, ਉਹਨਾਂ ਦੀ ਕਿਹੜਾ ਕੋਈ ਲੀਗਲ ਡਿਊਟੀ ਹੈ। ਤਾਂ ਇਹ ਜਿਹੜੀ ਅਲੈਜਡ ਇਹ ਜਿਹੜੀ ਘਟਨਾ ਇਹ ਸਾਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ, ਤੇ ਉੱਥੇ ਪੰਜਾਬ ਪੁਲਿਸ ਬਾਰਡਰ ਤੋੜ ਕੇ, ਹਾਲਾਂਕਿ ਕਿਹੜੀ ਪੰਜਾਬ ਪੁਲਿਸ ਕੋਲੇ ਅਧਿਕਾਰ ਹੈ ਵੀ ਉਹ ਪੰਜਾਬ ਦਾ ਬਾਰਡਰ ਕ੍ਰਾਸ ਕਰਕੇ ਚੰਡੀਗੜ੍ਹ 'ਚ ਜਾਵੇ ਤੇ ਉੱਥੇ ਜਾ ਕੇ ਉਹ ਜੋ ਦੰਗਾ ਫਸਾਦ ਕਰੇ, ਤਾਂ ਹੱਕ ਹੈ ਨਹੀਂਗਾ। ਤਾਂ ਮੇਰੇ ਹਿਸਾਬ ਨਾਲ ਇਹ ਬੇਤੁਕੀਆਂ ਗੱਲਾਂ ਨੇ ਅਫਸਰਾਂ ਦੀਆਂ, ਜਿਨ੍ਹਾਂ ਨੂੰ ਲਾਅ ਦੀ ਕਾਨੂੰਨ ਦੀ ਜਾਣਕਾਰੀ ਹੈ ਨਹੀਂਗੀ, ਉਹ ਅਜਿਹੇ ਬਿਆਨ ਦੇ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾਗਾ ਅੱਗੇ ਜਦੋਂ 31 ਬੰਦਿਆਂ ਦਾ ਜਥਾ ਜਾਂਦਾ ਹੈਗਾ, ਮੂਹਰੇ ਪੰਜਾਬ ਪੁਲਿਸ ਖੜੀ ਹੁੰਦੀ ਆ, ਉਸ ਤੋਂ ਪਿੱਛੇ ਚੰਡੀਗੜ੍ਹ ਪੁਲਿਸ ਖੜੀ ਹੁੰਦੀ ਆ, ਅਜਿਹਾ ਕਿਉਂ ਆ ਫਿਰ? ਦੇਖੋ, ਜੋ ਪੰਜਾਬ ਦੀ ਹੱਦ ਹੈਗੀ ਆ ਇੱਥੇ, ਮੇਰੇ ਹਿਸਾਬ ਨਾਲ FIR 'ਚ ਲਿਖਿਆ ਮਟੌਰ ਬਾਰਡਰ ਹੈ ਇਹ। ਜੋ ਪੰਜਾਬ ਪੁਲਿਸ ਆ ਪੰਜਾਬ ਦੀ ਸੀਮਾ ਦੇ ਅੰਦਰ ਰਹਿ ਕੇ ਹੀ ਕਾਰਜ ਕਰ ਸਕਦੀ ਹੈ, ਸੀਮਾ ਨੂੰ ਉਲੰਘਣਾ ਕਰਕੇ ਜੁਰਿਸਡਿਕਸ਼ਨ ਤੋਂ ਬਾਹਰ ਨਹੀਂ ਜਾ ਸਕਦੀ, ਤੇ ਅੱਗੇ ਜੁਰਿਸਡਿਕਸ਼ਨ ਮੇਰੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਦੀ ਸ਼ੁਰੂ ਹੋ ਜਾਂਦੀ ਹੈ। ਵੈਸੇ ਦੇਖੋ, ਕੋਈ ਅਜਿਹੀ ਪੁਲਿਸ ਲਾਉਣ ਵਾਲੀ ਗੱਲ ਤਾਂ ਹੈ ਨਹੀਂ ਗੀ। ਸਿੱਖ ਕੌਮ ਨੇ ਜੋ ਕਿਸਾਨੀ ਅੰਦੋਲਨ ਆ, ਹੋਰ ਕਿਸੇ ਨੇ ਜਿੱਤਿਆ ਨਹੀਂ ਸੀ, ਉਹ ਨਾ ਕਾਮਰੇਡਾਂ ਨੇ ਨਾ ਕਿਸੇ ਹੋਰ ਕੌਮ ਨੇ, ਸਿੱਖ ਕੌਮ ਨੇ ਜਿੱਤਿਆ ਸੀ ਕਿ ਸਿੱਖ ਕੌਮ ਦੇ ਸਰਮਾਏ ਦੁਆਰਾ ਜੋ ਕਿਸਾਨੀ ਅੰਦੋਲਨ ਲਾਇਆ ਗਿਆ ਸੀ, ਸਿੱਖ ਕੌਮ ਹੀ ਉੱਥੇ ਹਾਜ਼ਰ ਨਾਜ਼ਰ ਸੀ। ਤਾਂ ਮੈਨੂੰ ਲੱਗਦਾ ਨਹੀਂ ਸਿੱਖ ਕੌਮ ਨੇ ਬੜੇ ਮੋਰਚੇ ਲੜੇ ਨੇ ਤੇ ਸ਼ਾਂਤਮਈ ਤਰੀਕੇ ਨਾਲ ਲੜੇ ਨੇ। ਜੇ ਆਪਾਂ ਇਤਿਹਾਸ ਵੱਲ ਦੇਖੀ ਨਾ, ਸਿੱਖ ਕੌਮ ਤਾਂ ਇੰਨੀ ਜ਼ਿਆਦਾ ਜੋ ਮੋਰਚੇ ਲਾਉਣ 'ਚ ਸ਼ਾਂਤ ਤੇ ਡਿਸਪਲਿਨ ਰਹਿੰਦੀ ਹੈ। ਜੇ ਆਪਾਂ ਗੁਰੂ ਘਰ ਛਡਾਉਣ ਦੇ ਮੋਰਚਿਆਂ ਨੂੰ ਜੋ 1920 ਦੇ ਲਾਗੇ ਲੱਗੇ ਸੀ, SGPC ਬਣਨ ਤੋਂ ਪਹਿਲਾਂ ਮਹੰਤਾਂ ਤੋਂ ਗੁਰੂ ਘਰ ਛਡਾਉਣ ਦੇ ਲਈ, ਤੇ ਜਿਹੜੇ ਸਿੱਖ ਹੁੰਦੇ ਸੀ ਨਾ, ਉਦੋਂ ਤਾਂ ਉਹ ਦਿਨ ਦੇ ਵਿੱਚ ਉਹ ਥੱਲੇ ਬੈਠ ਜਾਂਦੇ ਹੁੰਦੇ ਸੀ, ਰਾਤ ਨੂੰ ਸਫ਼ਰ ਕਰਦੇ ਹੁੰਦੇ ਸੀ, ਕਿਤੇ ਮਹੰਤਾਂ ਨੂੰ ਪਤਾ ਨਾ ਲੱਗ ਜੇ ਤੇ ਉਹ ਅੱਗੇ ਗੋਲੀ ਚਲਾ ਦੇਣਗੇ। ਇਹ ਅੰਦੋਲਨ ਬੜਾ ਸ਼ਾਂਤ ਸੀ, ਤੇ ਆ ਜੋ ਕੌਮੀ ਇਨਸਾਫ ਮੋਰਚਾ ਇਹ ਮਹੀਨੇ ਤੋਂ ਬੜਾ ਸ਼ਾਂਤ ਚੱਲਦਾ ਆ ਰਿਹਾ। ਤਾਂ ਸਿੱਖ ਕੌਮ ਅਜਿਹੀ ਕੋਈ ਗੱਲ ਹੈ ਨਹੀਂ ਕਿ ਪੁਲਿਸ ਨੂੰ ਕੋਈ ਡਰ ਹੋਵੇ ਸਿੱਖ ਕੌਮ ਤੋਂ। ਮੇਰੇ ਹਿਸਾਬ ਨਾਲ ਕੋਈ ਇੱਥੇ ਪੁਲਿਸ ਦੇ ਪਹਿਰੇ ਦੀ ਕੋਈ ਲੋੜ ਹੈ ਨਹੀਂ ਗੀ। ਤੁਸੀਂ ਬਹਿਮਲ ਕਲਾਂ ਵਾਲੇ ਮੋਰਚੇ ਦੀ ਵੀ ਪੈਰਵਾਈ ਕਰਦੇ ਹੋ, ਤੁਸੀਂ ਇਸ ਮੋਰਚੇ ਦੇ ਵਿੱਚ ਵੀ ਪੈਰਵਾਈ ਕਰਨੀ ਸ਼ੁਰੂ ਕਰ ਦਿੱਤੀ ਆ। ਜਿਹੜਾ ਬਹਿਮਲ ਕਲਾਂ ਵਾਲਾ ਮੋਰਚਾ ਹੈਗਾ, ਉਸ ਨੂੰ ਸਰਕਾਰ ਦੇ ਬੰਦੇ ਆਏ ਸੀ, ਨੁਮਾਇੰਦੇ ਆਏ ਸੀ, ਉਹ ਕਹਿ ਰਹੇ ਸੀ ਕਿ ਬਹਿਮਲ ਕਲਾਂ ਵਾਲਾ ਮੋਰਚਾ ਇੱਕ ਸਾਈਡ ਤੇ ਚੱਕਿਆ ਜਾਊਗਾ। ਜਿਹੜਾ ਰੋਡ ਸੀਗਾ ਪਿਛਲੇ ਦਿਨਾਂ ਤੁਸੀਂ ਜਾਮ ਕਰਵਾਇਆ ਸੀ, ਤੇ ਉਹ ਕਹਿੰਦੇ ਇੱਕ ਸਾਈਡ ਤੇ ਹੋ ਜਾਊਗਾ। ਹੁਣ ਨਹੀਂ ਦੇਖੋ, ਬਹਿਬਲ ਕਲਾਂ ਮੋਰਚੇ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ, ਭਾਈ ਸੁਖਰਾਜ ਸਿੰਘ ਨੂੰ ਬੈਠਿਆਂ ਨੂੰ ਉੱਥੇ 14 ਮਹੀਨੇ ਹੋ ਚੁੱਕੇ ਨੇ। ਤਾਂ ਜਦੋਂ ਕੋਈ ਰਿਜ਼ਲਟ ਨਹੀਂ ਸੀ ਮਿਲ ਰਿਹਾ, ਇੰਨੀਆਂ ਜ਼ਿਆਦਾ ਜੋ ਸਰਕਾਰ ਨੇ ਦਲੀਲਾਂ ਦਿੱਤੀਆਂ, ਇਕਰਾਰਨਾਮੇ ਕੀਤੇ ਵੀ ਅਸੀਂ ਤਾਂ ਐਂ ਕਰ ਦਾਂਗੇ, ਇਨਸਾਫ ਹੋ ਜਾਊਗਾ, ਪਰ ਇਨਸਾਫ ਕੋਈ ਮਿਲ ਹੀ ਨਹੀਂ ਸੀ ਰਿਹਾ। ਤਾਂ ਐਂਡ ਵਾਲਾ 14 ਮਹੀਨਿਆਂ ਬਾਅਦ 'ਚੋਂ ਜੋ ਮੋਰਚੇ ਦੀ ਟੀਮ ਹੈ, ਉਹਨਾਂ ਨੇ ਫੈਸਲਾ ਕੀਤਾ ਵੀ ਆਪਣੇ ਕੋਲੇ ਹੀਲਾ ਕਿਹੜਾ ਰਹਿ ਜਾਂਦਾ। ਤਾਂ ਮੋਰਚੇ ਨੇ ਡਿਸਾਈਡ ਕੀਤਾ ਵੀ ਹੁਣ ਤਾਂ ਜਦੋਂ ਕੋਈ ਅੱਗੇ ਰਾਹ ਹੀ ਨਹੀਂ ਦੱਸਦਾ, ਤਾਂ ਅਸੀਂ ਸੋਚਿਆ ਸ਼ਾਂਤਮਈ ਤਰੀਕੇ ਨਾਲ ਜੋ ਨੈਸ਼ਨਲ ਹਾਈਵੇ ਬਲੌਕ ਕਰ ਦਿਓ, ਜੋ ਬਠਿੰਡਾ ਅੰਮ੍ਰਿਤਸਰ ਹਾਈਵੇ ਹੈ, ਨੈਸ਼ਨਲ ਹਾਈਵੇ, ਤੇ ਉਹ ਬੰਦ ਰਹੀ। ਪਹਿਲਾਂ ਵੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਉੱਥੇ ਆਏ ਸੀ, ਉਹਨਾਂ ਨੇ 15 ਅਕਤੂਬਰ ਨੂੰ ਆਖਿਆ ਸੀ ਵੀ 1.5 ਮਹੀਨੇ ਬਾਅਦ 'ਚੋਂ ਆਪਾਂ ਖੁਸ਼ੀ ਦਾ ਸਮਾਗਮ ਕਰਾਂਗੇ, ਸ਼ੁਕਰਾਨੇ ਦਾ ਸਮਾਗਮ ਕਰਾਂਗੇ, ਪਰ ਉਹ 30 ਨਵੰਬਰ ਲੰਘੇ ਨੂੰ ਬੜੇ ਮਹੀਨੇ ਹੋ ਚੁੱਕੇ ਨੇ। ਵੀ ਕਿਹਾ ਸੀ ਕਿ ਸਰਬੱਤ ਖਾਲਸਾ ਸੱਦਿਆ ਜਾਊਗਾ। ਨਹੀਂ, ਬਿਲਕੁਲ ਸਹੀ ਗੱਲ ਆ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਆਖਿਆ ਸੀ ਵੀ ਸਰਬੱਤ ਖਾਲਸਾ ਸੱਦਿਆ ਜਾਊਗਾ, ਤੇ ਉਸ ਤੋਂ ਬਾਅਦ ਫਿਰ ਜੋ ਖਾਲਸਾ ਵਹੀਰ ਸ਼ੁਰੂ ਹੋ ਗਈ। ਤੁਸੀਂ ਇੱਥੇ ਚਲੋ ਗੱਲ ਚੱਲਦੀ ਚੱਲ ਪਈ ਆ, ਖਾਲਸਾ